पुलिस का ਜਿਹੜਾ फेक इनकाउंटर्स झूठे फर्जी मुकाबले बनाने का रुझान है ये लेट 80s तो स्टार्ट है। आई थिंक अर्ली 80s भी स्टार्ट हो गया सी, पर लेट 80s तक जाते जाते एक बहुत बड़े पद्धर से फर्जी मुकाबले बनाए गए। कंधां दे उत्ते खालिस्तान के नारे लिखते हैं, उन्होंने भी हुण टारगेट किया जा रहा, उन्होंने भी फेक इनकाउंटर्स के विच दिखाया जाता है। कुछ ਥਾਵਾਂ ਤੇ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ, ਮਾਰਿਆ ਗਿਆ, ਕੁਝ ਥਾਵਾਂ ਤੇ ਉਹਨਾਂ ਨੂੰ ਨਕਾਰਾ ਕੀਤਾ ਗਿਆ। ਪੁਲਿਸ ਨੂੰ ਆਪਣੀ ਫੰਕਸ਼ਨਿੰਗ ਤੇ ਆਪਣੀ ਵਰਕਿੰਗ ਕਾਨੂੰਨ ਦੇ ਕਰਨੀ ਬਣਦੀ ਹੈ ਔਰ ਇਹ ਉਹਨਾਂ ਦੀ ਡਿਊਟੀ ਵੀ ਹੈ, ਔਰ ਜੋ ਕੁਝ ਉਹ ਕਰ ਰਹੇ ਨੇ ਉਹ ਕਾਨੂੰਨ ਦੇ ਘੇਰੇ ਤੋਂ ਬਾਹਰ ਜਾ ਕੇ ਕਰ ਰਹੇ ਨੇ। ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ, ਪਾਣੀ ਦੀ ਹਥਿਆਰ ਵਜੋਂ ਵਰਤੋਂ ਅਤੇ ਸਰਕਾਰੀ ਸ਼ੈਅ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ ਖਾਲਸਾ ਨੇ ਪੰਜਾਬ ਸੰਮੇਲਨ 2025 ਦੇ ਸਿਰਲੇਖ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਚੋਣਵੇਂ ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦਾ ਐਤਵਾਰ 21 ਸਤੰਬਰ ਨੂੰ ਜਲੰਧਰ ਵਿਖੇ ਇਕੱਠ ਸੱਦਿਆ ਹੈ। ਸੰਮੇਲਨ ਦੀ ਪ੍ਰਧਾਨਗੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਸਰਦਾਰ ਰਣਜੀਤ ਸਿੰਘ ਕਰਨਗੇ, ਜਿਸ ਵਿੱਚ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰ ਚੁਣੌਤੀਆਂ ਪ੍ਰਤੀ ਸਮੂਹਿਕ ਸਮਝ ਪੈਦਾ ਕਰਨ, ਕਾਰਜਸ਼ੀਲ ਹੱਲ ਅਤੇ ਰੋਡ ਮੈਪ ਤੈਅ ਕਰਨ ਲਈ ਵਿਚਾਰ ਚਰਚਾ ਹੋਵੇਗੀ। ਦਲ ਖਾਲਸਾ ਦੇ ਆਗੂਆਂ ਅਨੁਸਾਰ ਇਕੱਤਰਤਾ ਦਾ ਉਦੇਸ਼ ਸਮੂਹਿਕ ਕੌਮੀ ਸਾਂਝੀ ਰਾਏ ਬਣਾਉਣਾ ਹੈ, ਕਾਰਜਸ਼ੀਲ ਰਾਹ ਕੱਢਣਾ ਹੈ ਅਤੇ ਪੰਜਾਬ ਦੀ ਸ਼ਾਨ, ਸੁਰੱਖਿਆ, ਸਵੈ ਸ਼ਾਸਨ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਰੋਡ ਮੈਪ ਤਿਆਰ ਕਰਨਾ ਹੈ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਸੀਨੀਅਰ ਆਗੂ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪੰਜਾਬ ਅੱਜ ਇੱਕ ਅਜਿਹੇ ਚੌਰਾਹੇ ਤੇ ਖੜਾ ਹੈ ਜੋ ਸਿੱਖ ਕੌਮ ਲਈ ਨਾਜ਼ੁਕ ਅਤੇ ਫੈਸਲਾਕੁਨ ਮੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾ ਸਿਰਫ ਲੰਮੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਸਗੋਂ ਇਸ ਨੂੰ 3 ਗੰਭੀਰ ਅਤੇ ਵੱਧ ਰਹੇ ਖਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਸ ਦੀ ਸਥਿਰਤਾ, ਪ੍ਰਭੂਸੱਤਾ ਅਤੇ ਭਵਿੱਖ ਲਈ ਖਤਰਾ ਹਨ। ਉਨ੍ਹਾਂ ਅਹਿਮ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੂਠੇ ਮੁਕਾਬਲਿਆਂ ਅਤੇ ਹਿਰਾਸਤੀ ਤਸ਼ੱਦਦ ਰਾਹੀਂ ਗੈਰ ਨਿਆਇਕ ਹੱਤਿਆਵਾਂ ਦੇ ਵਧ ਰਹੇ ਰੁਝਾਨ ਨੇ ਕਾਨੂੰਨ ਅਤੇ ਨਿਆਂ ਤੋਂ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਅਤੇ ਡਰ ਤੇ ਖੌਫ ਅਤੇ ਪੁਲਿਸ ਨੂੰ ਖੁੱਲ੍ਹ ਖੇਡਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੁਲਿਸ ਦਾ ਜਿਹੜਾ ਫੇਕ ਇਨਕਾਊਂਟਰਸ, ਝੂਠੇ ਫਰਜੀ ਮੁਕਾਬਲੇ ਬਣਾਉਣ ਦਾ ਰੁਝਾਨ ਹੈ ਇਹ ਲੇਟ 80s ਤੋਂ ਸਟਾਰਟ ਹੈ। ਆਈ ਥਿੰਕ ਅਰਲੀ 80s भी स्टार्ट हो गया सी, पर लेट 80s तक जाते जाते एक बहुत बड़े पद्धर से फर्जी मुकाबले बनाए गए। बहुत सारे जुझारू ਸਿੰਘਾਂ ਨੂੰ ਅਤੇ ਹੋਰ ਜਿਹੜੇ ਸੰਘਰਸ਼ ਨਾਲ ਜੁੜੇ ਜਾਂ ਜਿਹੜੇ ਸੰਘਰਸ਼ ਦੇ ਸਪੋਰਟਰ ਸੀ ਉਹਨਾਂ ਨੂੰ ਵੱਡੀ ਪੱਧਰ ਤੇ ਘਰੋਂ ਚੁੱਕ ਕੇ ਤਸ਼ੱਦਦ ਕਰਕੇ ਗਾਇਬ ਕੀਤਾ ਗਿਆ, ਫਰਜੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ। और बहुत सारे नौजवान उस वेले जुझारू सफ़ां दे विच पुलिस के इस तशद्दद, इस दरिंदगी कारण शामिल हुए। पंजाब पुलिस के जिहड़े परसनल ने वो भी पंजाब के नेटिव्स ने, पंजाब के रहने वाले ने, ते जिहड़े सिख संघर्ष दे विच शामिल होए साडे जुझारू वीर जुझारू सिंह सी, वो भी पंजाब के पहरेदार सी। सो पुलिस की इस अनलॉफुल मैथड ने, गैर कानूनी, गैर संविधानक तरीकों ने दोनों तरह के विच, दोनों कैंपों के विच कुड़कन, नफरत और दुश्मनी वाला एक माहौल सिरजिया। काफ़ी लंबे समय तो ये जिहड़ी फेक एनकाउंटर्स की प्रथा सी, इस दे उत्ते एक रोकथाम लगी हुई सी, बट पिछले कुछ समय तो दोबारा पुलिस ने अपनी इस पॉलिसी को रिवाइज किया। बेशक इस बार उन्होंने सीधे सीधे नौजवानों को एलिमिनेट करने की थां एक नवी जी रिवाइज उन्होंने पॉलिसी वो नौजवानों को नकारा कर रहे हैं, डिसेबल्ड कर रहे हैं। जी पोलिटिकल लीडरशिप है वो पुलिस लीडरशिप की कैप्टिव बन के विचर रही है। साडी गवर्नमेंट नूं, पोलिटिकल लीडरशिप नूं, पोलिटिकल पार्टीज़ नूं ते पुलिस लीडरशिप नूं ये चेतावनी है कि उन्होंने
ਆਪਣੇ ਇਸ ਅਨਲੌਫੁਲ ਅਨਕਨਸਟੀਟਿਊਸ਼ਨਲ ਤਰੀਕਿਆਂ ਨੂੰ ਬੰਦ ਕਰਨਾ ਪਵੇਗਾ। ਦੂਜਾ, ਸੂਬਾ ਸਰਕਾਰ ਦੀ ਲਾਪਰਵਾਹੀ ਅਤੇ ਡੈਮਾਂ ਦੇ ਪ੍ਰਬੰਧ ਠੀਕ ਨਾ ਹੋਣ ਕਾਰਨ ਪਿਛਲੇ ਮਹੀਨੇ ਆਏ ਹੜ੍ਹਾਂ ਰਾਹੀਂ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ, ਜਿਸ ਨਾਲ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੋਕਾਂ ਨੂੰ ਆਰਥਿਕ ਸੱਟ ਵੱਜੀ ਹੈ। ਤੀਜਾ, ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਅਤੇ ਬੇਰੋਕ ਆਮਦ ਪੰਜਾਬ ਦੇ ਸਮਾਜਿਕ ਤੇ ਰਾਜਨੀਤਿਕ ਤਾਣੇ-ਬਾਣੇ ਲਈ ਖਤਰਾ ਬਣ ਚੁੱਕੀ ਹੈ। ਇਹਨਾਂ ਦੀ ਬੇਲੋੜੀ ਆਮਦ ਆਬਾਦੀ ਦੇ ਸੰਤੁਲਨ ਨੂੰ ਵਿਗਾੜਨ ਦੇ ਨਾਲ-ਨਾਲ ਸੱਭਿਆਚਾਰਕ ਪਛਾਣ, ਆਰਥਿਕ ਸੁਰੱਖਿਆ ਤੇ ਰਾਜਨੀਤਿਕ ਖੁਦਮੁਖਤਿਆਰੀ ਲਈ ਚਿੰਤਾਵਾਂ ਪੈਦਾ ਕਰ ਰਹੀ ਹੈ। ਪ੍ਰਵਾਸ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਹੈ। ਪਹਿਲਾਂ ਇਹ ਸਹੂਲਤ ਸੀ, ਹੁਣ ਇਹ ਸਮੱਸਿਆ ਬਣ ਚੁੱਕੀ ਹੈ। ਇਸ ਦਾ ਇੱਕ ਸਫ਼ਰ ਹੈ, ਸਹੂਲਤ ਤੋਂ ਸਮੱਸਿਆ ਤੱਕ ਦਾ। ਪਹਿਲਾਂ ਲੋਕ ਆਉਂਦੇ ਸੀ, ਆਪਣੀ ਰੋਟੀ ਰੋਜੀ ਲਈ ਆਉਂਦੇ ਸੀ, ਘਰਾਂ ਨੂੰ ਵਾਪਸ ਸਮੇਂ ਦੇ ਨਾਲ ਮੁੜ ਜਾਂਦੇ ਸੀ। ਫਿਰ ਹੌਲੀ ਹੌਲੀ ਉਹਨਾਂ ਨੂੰ ਇੱਥੇ ਟਿਕਾਇਆ ਗਿਆ। ਉਹਨਾਂ ਦੇ ਮਗਰ ਪੋਲੀਟੀਕਲ ਵਿਲ, ਪੋਲੀਟੀਕਲ ਇੰਟੈਂਸ਼ਨਸ ਸੀਗੀਆਂ, ਕੁਝ ਸੈਂਟਰਲ ਪਾਰਟੀਜ਼ ਦੀਆਂ, ਡੀਪ ਸਟੇਟ ਦੀਆਂ, ਏਜੰਸੀਜ਼ ਦੀਆਂ, ਕਿ ਉਹਨਾਂ ਨੂੰ ਇੱਥੇ ਟਿਕਾਇਆ ਜਾਵੇ, ਇੱਥੇ ਉਹਨਾਂ ਦਾ ਪ੍ਰਵਾਸ ਪੱਕੇ ਤੌਰ ਤੇ ਕੀਤਾ ਜਾਵੇ। ਔਰ ਇਸ ਦੇ ਲਈ ਜਿਹੜੇ ਇੰਡਸਟਰੀਸਟ ਨੇ, ਜਿਹੜੇ ਟ੍ਰੇਡਰਸ ਨੇ, ਉਹਨਾਂ ਦਾ ਵੀ ਇਸਤੇਮਾਲ ਕੀਤਾ ਗਿਆ। ਜਿਵੇਂ ਜਿਵੇਂ ਉਹਨਾਂ ਨੂੰ ਇੱਥੇ ਪੱਕਿਆਂ ਕੀਤਾ ਗਿਆ, ਜਿਵੇਂ ਜਿਵੇਂ ਉਹਨਾਂ ਦੇ ਪਿੱਛੇ ਇੰਡੀਅਨ ਸਟੇਟ ਨੇ ਸਪੋਰਟ ਕੀਤੀ, ਉਵੇਂ ਉਵੇਂ ਇੱਥੋਂ ਦੀ ਪੰਜਾਬ ਦੀ ਜਿਹੜੀ ਪੋਲੀਟੀਕਲ ਤੇ ਸੋਸ਼ਲ ਫੈਬਰਿਕ ਹੈ, ਉਸ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ, ਉਸ ਨੂੰ ਸੱਟ ਵੱਜਣੀ ਸ਼ੁਰੂ ਹੋਈ। ਫਿਰ ਇਸ ਦੇ ਨਾਲ ਹੀ ਜਿਹੜੀ ਸਾਡੀ ਡੈਮੋਗ੍ਰਾਫਿਕ ਸੰਤੁਲਨ ਸੀਗਾ, ਬੈਲੈਂਸ ਸੀਗਾ, ਉਸ ਨੂੰ ਵੀ, ਉਸ ਦੇ ਵਿੱਚ ਵੀ ਵਿਗਾੜ ਪਿਆ। ਔਰ ਇਸ ਵਿਗਾੜ ਦੇ ਨਾਲ ਉਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਸੀ, ਉਹ ਇੱਕ ਖਾਸ ਕਿਸਮ ਦੇ ਡਿਜ਼ਾਈਨ ਤੇ ਸਾਜ਼ਿਸ਼ ਨਾਲ ਕਰਵਾਈ ਗਈ। ਔਰ ਇਹ ਸਾਰਾ ਕੁਝ 1990 ਤੋਂ ਬਾਅਦ ਬਹੁਤ ਤੇਜ਼ੀ ਨਾਲ ਹੋਇਆ। ਅਪਰਾਧਿਕ ਬਿਰਤੀ ਵਾਲੇ ਲੋਕ ਇੱਥੇ ਆ ਕੇ ਸੈਟਲਡ ਹੋਏ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆ ਕੇ ਇੱਥੇ ਨਸ਼ੇ ਲਿਆਂਦੇ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਲਚਰ ਨੂੰ ਮਲੀਨ ਕੀਤਾ, ਔਰ ਜਿਸ ਤਰੀਕੇ ਦੇ ਨਾਲ ਹੁਣ ਉਹ ਅਪਰਾਧ ਕਰ ਰਹੇ ਨੇ, ਉਹ ਹੱਦਾਂ ਸਭ ਟੱਪ ਚੁੱਕੇ ਨੇ। ਔਰ ਜਦੋਂ ਪੰਜਾਬ ਜਦ ਵੀ ਬੋਲਿਆ ਆਪਣੇ ਪੰਜਾਬ ਦੀ ਡਿਗਨਿਟੀ ਲਈ, ਪੰਜਾਬ ਦੇ ਲੋਕਾਂ ਦੇ ਸਵੈਮਾਨ ਲਈ ਜਦ ਵੀ ਬੋਲਿਆ, ਤੇ ਹਿੰਦੁਸਤਾਨ ਨੇ, ਮੀਡੀਆ ਨੇ ਰੌਲਾ ਪਾਇਆ। ਸਾਨੂੰ ਹਰ ਵਾਰ ਇਹ ਡਰਾਇਆ ਜਾਂਦਾ ਕਿ ਤੁਹਾਡੇ ਸਿੱਖ, ਤੁਹਾਡੇ ਪੰਜਾਬੀ ਵੀ ਦੂਜੇ ਸੂਬਿਆਂ ਦੇ ਵਿੱਚ ਰਹਿੰਦੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ। ਅਗਰ ਤੁਸੀਂ ਕਲੀਅਰਲੀ ਸਟੱਡੀ ਕਰੋ ਤੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲਡ ਪੰਜਾਬੀ ਜਾਂ ਸਿੱਖ ਤੇ ਬਾਹਰਲੇ ਸੂਬਿਆਂ ਦੇ ਵਿੱਚ ਸੈਟਲਡ ਪੰਜਾਬੀ ਤੇ ਸਿੱਖ ਕਿਸੇ ਦੂਸਰੀ ਜਗ੍ਹਾ ਤੇ ਜਾ ਕੇ ਨਾ ਉੱਥੋਂ ਦਾ ਕਲਚਰ ਪੋਲਿਊਟ ਕਰਦੇ ਨੇ, ਨਾ ਉੱਥੋਂ ਦੀ ਬੋਲੀ ਨੂੰ ਮਾਰਦੇ ਨੇ, ਨਾ ਉੱਥੇ ਜਾ ਕੇ ਕ੍ਰਾਈਮ ਕਰਦੇ ਨੇ, ਨਾ ਉੱਥੇ ਜਾ ਕੇ ਕੁਝ ਐਸਾ ਕਰਦੇ ਨੇ ਜਿਹੜਾ ਉੱਥੋਂ ਦੀ ਸੁਸਾਇਟੀ ਨੂੰ ਇੱਕ ਚੈਲੰਜ ਹੋਵੇ ਜਾਂ ਉੱਥੋਂ ਦੇ ਲੋਕਾਂ ਦੇ ਲਈ ਇੱਕ ਪ੍ਰੋਬਲਮ ਬਣੇ। ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲਾ ਬੱਚੇ ਦੇ ਵਹਿਸ਼ਿਆਨਾ ਕਤਲ ਨੇ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਦੋਸ਼ ਲਗਾਇਆ ਕਿ ਦੂਜੇ ਰਾਜਾਂ ਤੋਂ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਭਾਜਪਾ ਤੇ ਆਪ ਆਗੂਆਂ ਦੀ ਮਦਦ ਨਾਲ ਇੱਥੇ ਵਸ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ ਪ੍ਰਵਾਸੀਆਂ ਦੀ ਬੇਲਗਾਮ ਆਮਦ ਤੇ ਰੋਕ ਲਗਾਈ ਜਾਵੇ। ਅੱਜ ਇੰਗਲਿਸ਼ ਟ੍ਰਿਬਿਊਨ ਦੇ ਫਰੰਟ ਪੇਜ ਤੇ ਜਿਹੜਾ ਪਿਛਲੇ ਹੁਸ਼ਿਆਰਪੁਰ ਦੇ ਵਿੱਚ ਗ੍ਰਿਊਸਮ ਮਰਡਰ ਹੋਇਆ 5 ਸਾਲ ਬੱਚੇ ਦਾ, ਉਸ ਤੋਂ ਬਾਅਦ ਜਿਹੜੀ ਇੱਥੇ ਮਾਈਗ੍ਰੈਂਟ ਲੇਬਰ ਦੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਇੱਥੋਂ ਵਾਪਸ ਭੇਜਿਆ ਜਾਵੇ, ਕਾਨੂੰਨ ਬਣਾਏ ਜਾਣ, ਰੂਲਸ ਬਣਾਏ ਜਾਣ, ਫਸਟ ਪ੍ਰਾਇੋਰਟੀ ਪੰਜਾਬੀਜ਼ ਨੂੰ ਦਿੱਤੀ ਜਾਵੇ, ਜਿਹੜੇ ਇੱਥੋਂ ਦੇ ਸਨ ਆਫ ਦ ਸੋਇਲ ਨੇ, ਜਿਹੜੇ ਇੱਥੋਂ ਦੇ ਵਸਨੀਕ ਨੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇ। ਜਦੋਂ ਇਹ ਆਵਾਜ਼ਾਂ ਉੱਠਣੀਆਂ ਹੋਈਆਂ ਤੇ ਅੱਜ ਇੱਕ ਉਸ ਨੈਰੇਟਿਵ ਨੂੰ ਤੋੜਨ ਲਈ ਇੱਕ ਨਵਾਂ ਨੈਰੇਟਿਵ ਘੜਿਆ ਜਾ ਰਿਹਾ, ਇੱਕ ਨਵਾਂ ਪੈਰਲਲ ਨੈਰੇਟਿਵ ਬਿਲਡ ਕੀਤਾ ਜਾ ਰਿਹਾ, ਤਾਂ ਕਿ ਜਿਹੜੇ ਪੰਜਾਬ ਦੇ ਹਿੱਤਾਂ ਦੀ ਬੋਲਣ ਵਾਲੀਆਂ ਸੰਸਥਾਵਾਂ, ਵਿਅਕਤੀ ਨੇ, ਉਹਨਾਂ ਨੂੰ ਪਹਿਲਾਂ ਹੀ ਡਰਾਇਆ ਜਾਵੇ, ਉਹਨਾਂ ਦੇ ਖਿਲਾਫ ਵੀ ਪੂਰੇ ਇੰਡੀਆ ਦੇ ਵਿੱਚ ਇੱਕ ਮਾਹੌਲ ਤਿਆਰ ਕੀਤਾ ਜਾਵੇ। ਸੋ ਹਰ ਵਾਰ ਹੁੰਦਾ, ਹਰ ਵਾਰ ਇਹ ਤਰੀਕੇ ਦੇ ਮਤਲਬ ਪੰਜਾਬ ਦੇ ਲੋਕਾਂ ਨੂੰ ਬੋਲਣ ਲਈ ਵੀ ਉਹਨਾਂ ਨੂੰ ਇਜਾਜ਼ਤ ਨਹੀਂ ਹੈ।
ਉਹ ਆਪਣੀ ਗੱਲ ਆਪਣੇ ਹਿੱਤ ਸੁਰੱਖਿਅਤ ਕਰ ਸਕਣ, ਉਹਨਾਂ ਨੂੰ ਇਜਾਜ਼ਤ ਨਹੀਂ ਹੈ। ਔਰ ਇਹ ਸਾਰੀਆਂ ਗੱਲਾਂ ਫਿਰ ਇੱਕ ਵਾਰ 80ਵੇਂ ਦਹਾਕੇ ਵੱਲ ਲੈ ਕੇ ਜਾ ਰਹੀਆਂ ਨੇ ਪੰਜਾਬ ਨੂੰ, ਔਰ ਉਸੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਕਿ ਸਟੇਟ ਦੀਆਂ ਪਾਲਿਸੀਜ਼ ਜਿਹੜੀਆਂ ਨੇ, ਜਿਸ ਤਰੀਕੇ ਦੇ ਨਾਲ ਕਸਟੋਡੀਅਲ ਟਾਰਚਰ ਹੋ ਰਹੇ ਨੇ, ਕਸਟੋਡੀਅਲ ਡੈਥ ਹੋ ਰਹੀਆਂ ਨੇ, ਹਿਰਾਸਤ ਦੇ ਵਿੱਚ ਮੌਤਾਂ ਹੋ ਰਹੀਆਂ ਨੇ, ਹਿਰਾਸਤ ਦੇ ਵਿੱਚ ਨੌਜਵਾਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ।